अस्सलाम वालेकुम वीडियो की हाल है ठीक ठाक हो। मैं ही थोड़ा वीर साकब मैर यूट्यूब चैनल साझा पंजाब देख दियां अखा सुनते कन्ना साकब मैर का सलाम पहुंचे। अज असी ना एक भाई है रोड के उत्ते गोजरा समुंदरी रोड से ही एक डेरा वा ते ये डेरे के उपर ना इत्थे भाई जिहड़ा वा पानी कैन भर के खड़दा लागे लागे इत्थे एक दो पिंड जिहड़े हैगे आ ना उन्हां दे विच सप्लाई करदा पानी वेचदा वा। जरा मजदूर बंदा वा अपना गरीब ते अपनी मेहनत मजदूरी करता, लेकिन मसला ये है भी ये बेचारा जदों अगे पानी पहले खड़दा हुंदा सी ना इत्थों ते ये इधर आ दिखाओ जी नलके नलके लगे नलके लगे आ ते इन्हां नलकियां तो पानी खड़दा सी ते इहनूं हुण सारा इहदा पुछदे आ इहने बाद दे विच हुण इधर पंप लाया वा। आओ पंप जिहा मेरा कैमरामैन दिखावे ने पंप लाया वा इन्हें ते ये हुण इहनूं पुछदे आ भी ये नलकियां ते आसानी सी या पंप ते आसानी है या इहदे विच कोई बचत हैगी है या नहीं। ते बेचारा सारी दिहाड़ी धुप्पे सड़ के जिहड़ा वा पानी कढ के ते पिंड दे विच वेचदा, क्या इत्थे पानी सही भी हैगा जमीन दा जां नहीं। अस्सलाम वालेकुम और भाई की हाल ठीक है? थोड़ा जिहा उच्चा बोलना भाई। ते अपना नाम की है भाई? सुहेब किहड़े पिंड दे आपां? 47 खतरावां पिंड। ठीक हो गया 47 खतरावां दे। ते आ पानी जिहड़ा कदों दे वेचदे किन्नी क देर हो गई? ये मेनू 4 तो 5 साल हो गए। 4-5 साल हो गए। ते इसे जगह तो इत्थों ही कटदे पानी? हाँ जी इत्थों कटदे। ਇਹਦੀ वजह की वे इत्थे पानी की सही है जमीन का पानी? इत्थे पानी सही है, खाली वाया तो 18 साल है इत्थे पानी मिठा साफ निकलिया खाला यानी कि चलदा नाल ओदी वजह नाल जमीन के अंदर पानी दी मिठास आ, पानी मिठा वा। ठीक हो ते ओह अपना जेहड़ा पिंड दे विच पानी है जेहड़ा पिंड दे विच जमीन दा पानी नहीं सही? जमीनी पानी सही है नहीं थोड़ा। ते ये कैन जेहड़ा वा इत्थों तुसीं लै के जेहड़े जाने आ ये कैन किन्ने दा वेचदे आ? कैन जी 20 रुपए दा वेचदे, 40 रुपए दा वेचदे, 25 दा 20 ਦਾ ਵੀ 40 ਦਾ ਵੀ 25 ਦਾ 20 रुपए दा 20 ਦਾ ਵੀ। ਇਹਦੀ ਕੀ ਵਜ੍ਹਾ ਯਾਰ ਇੱਕ 3-4 ਰੇਟ ਤੇਰੇ? ਜਿਹੜਾ ਹੀ ਮਾੜਾ ਬੰਦਾ ਜਿਹੜਾ ਨਹੀਂ ਪੈਰ ਸਕਦਾ, ਸਾਨੂੰ ਪਤਾ ਜੀ ਮਜ਼ਦੂਰ ਬੰਦਾ ਚਵਾਰਾ ਨਹੀਂ ਕਮਾਉਂਦਾ ਹੈਗਾ ਤੇ ਉਹ ਪੈਸੇ ਤੇ ਹੁਣ ਸਾਨੂੰ 40 ਰੁਪਏ ਦੇ ਕੇ ਚਵਾਰੇ ਦਾ 1200 ਮਹੀਨੇ ਦਾ ਪਾਣਾ ਤੇ ਉਹਨੇ ਕਿੱਥੋਂ ਖਾਣਾ। ਹੁਣ ਉਹਨੂੰ 20 ਰੁਪਏ ਜੇ ਅਸੀਂ ਦਵਾਂਗੇ ਤੇ ਫੇਰ ਹੀ ਉਹਨੂੰ ਫਾਇਦਾ ਚਵਾਰੇ ਨੂੰ। ਉਹਦਾ ਵੀ ਦਿਲ ਕਰਦਾ ਜਿੱਦਾਂ ਅਸੀਂ ਮਜ਼ਦੂਰ ਬੰਦੇ ਅਸੀਂ ਕਹਿੰਦੇ ਵੀ ਉਹ ਵੀ ਬੜੀ ਗੱਲ ਆ ਯਾਰ ਤੂੰ ਮਾੜੇ ਬੰਦੇ ਦਾ ਸਾਥ ਕਰਦਾ। ਯਾਨੀ ਕਿ ਜਿਹੜਾ ਕੋਈ ਮਜ਼ਦੂਰ ਬੰਦਾ ਵਾ ਮਾੜਾ ਵਾ ਦਿਹਾੜੀਦਾਰ ਆ ਜਾਂ ਕੋਈ ਇਦਾਂ ਦਾ ਘਰ ਵਾ ਕਿ ਜਿਹੜੇ ਕੋਈ ਯਤੀਮ ਗਰੀਬ ਕਮਾਉਣ ਵਾਲਾ ਉਹਨਾਂ ਦੇ ਘਰ ਕੋਈ ਨਹੀਂ, ਉਹਨਾਂ ਨੂੰ ਤੂੰ 20 ਰੁਪਈਆਂ ਦਾ ਵੀ ਦੇ ਹੁੰਦਾ। ਤੇ ਵੈਸੇ ਜਿਹੜਾ ਕੋਈ ਆਮਦਨੀ ਸਾਬੇ ਸੀਗੇ ਦਾ ਬੰਦਾ ਉਹਨੂੰ 40 ਦਾ 30 ਦਾ ਇੱਥੇ ਦੇਣਾ। ਠੀਕ ਆ ਬੜੀ ਗੱਲ। ਤੇ ਇਹ ਜਿਹੜਾ ਆਪਣਾ ਇਹਦਾ ਸਿਸਟਮ ਕਿੱਦਾਂ ਯਾਨੀ ਕਿ ਤੂੰ ਕੀਤਾ ਵੀ ਆਪਣਾ ਪਹਿਲੋਂ ਨਲਕਿਆਂ ਤੋਂ ਵੀ ਛੱਡਦਾ ਰਿਹਾ ਪਾਣੀ? ਪਹਿਲੇ ਆ ਨਲਕਿਆਂ ਲਾਏ ਸੀ ਆ ਨਲਕੇ ਦੇ। ਅੱਛਾ ਆ 2 ਨਲਕੇ ਲੱਗੇ ਹੁੰਦੇ ਸੀ, ਇਹ ਬੜੇ ਜ਼ਬਰਦਸਤ ਪਾਣੀ ਕਰ ਦਿੰਦੇ। ਆ ਪਾਣੀ ਨਲਕਿਆਂ ਦਾ ਇਹਨਾਂ ਤੋਂ ਆ ਤੇ ਖਰਾਬ ਆ ਨਲਕਾ। ਇਹ ਖਰਾਬ ਨਹੀਂ ਜੀ, ਇਹ ਕਿਸੇ ਨੇ ਚੋਰੀ ਕਰਕੇ ਗਾਜ ਕੱਢ ਕੇ ਲੈ ਗਏ ਆ। ਓਏ ਖੁਦਾ ਦਿਓ ਬੰਦਿਓ, ਇੱਕ ਪਾਸੇ ਵੇਖੋ ਬੰਦਾ ਯਾਰ ਗਰੀਬਾਂ ਦਾ ਅਹਿਸਾਸ ਕਰਦਾ ਵੀ ਜਾ ਕੇ 20 ਰੁਪਈਆਂ ਦਾ ਵੀ ਕੈਨ ਦੇ ਦਿੰਦਾ, ਤੇ ਉਧਰ ਦੂਸਰੇ ਪਾਸੇ ਵੇਖੋ ਵੀ ਲੋਕ ਹਾਲਾਂਕਿ ਰਸਤੇ ਦੇ ਵਿੱਚ ਵਾ ਇੱਧਰ ਨੂੰ ਕਿਸੇ ਰੋਡਾਂ ਨੂੰ ਕੈਮਰਾ ਮਾਰੋ ਜੀ ਯਾਰ ਆਹ ਸੜਕ ਦੇਖੋ ਕਿ ਆ ਚੱਲਦੀ ਆ ਤੇ ਇਹਦੇ ਉੱਤੋਂ ਦੀ ਮੁਸਾਫਰ ਸਾਰੀ ਦਿਹਾੜੀ ਰਾਤ ਦਿਨ ਸਫ਼ਰ ਕਰਦੇ ਲੋਕ 24 ਘੰਟੇ ਸਰਵਿਸ ਆ ਇਹ ਸੜਕ ਤੇ। ਠੀਕ ਆ ਤੇ ਇਹ ਜਿਹੜਾ ਨਾ ਦੇਖੋ ਕਿ ਇਹ ਬੰਦਾ ਇਹ ਜਾ ਕੇ ਇਹਨੇ ਲਿਆਣ ਕੇ ਹੱਥੀਆਂ ਵੀ ਪਾਈਆਂ ਉਹ ਲੜਕੇ ਪਿੱਛੇ ਵੀ ਇਹਨੇ ਹੱਥੀ ਆਪਣੇ ਕੋਲ ਲਿਆਣ ਕੇ ਪਾਈ। ਤੇ ਯਾਰ ਚਲੋ ਲੋਕ ਇੱਥੋਂ ਦੀ ਨਾ ਲੰਘਦੇ ਆ ਮੁਸਾਫਰ, ਕੋਈ ਇੱਥੇ ਡੇਰੇਦਾਰੀ ਆ ਪਿੱਛੇ ਨੂੰ ਕੈਮਰਾ ਮਾਰੇ ਬੰਦਾ ਤੇ ਦਿਖਾਵੇ ਆਹ ਦੇਖੋ ਕਿ ਕਿੰਨੀ ਪਿੱਛੇ ਨਾ ਡੇਰੇਦਾਰੀ ਆ। ਤੇ ਇੱਥੇ ਚਲੋ ਆਣ ਕੇ ਕੋਈ ਬੰਦਾ ਮੁਸਾਫਰ ਜਿਹੜਾ ਵਾ ਉਹ ਵਿਚਾਰਾ ਆਰਾਮ ਵੀ ਕਰ ਲੈਂਦਾ ਵਾ ਇੱਥੇ ਮੁਸਾਫਰ ਬੰਦਾ, ਤੇ ਆਪਣਾ ਕੋਈ ਪਾਣੀ ਵੀ ਪੀ ਲੈਂਦਾ। ਨਲਕਿਆਂ ਦਾ ਪਾਣੀ ਮਿੱਠਾ ਵੀ ਆ ਠੰਡਾ ਵੀ ਆ, ਕੋਈ ਆਉਂਦਾ ਜਾਂਦਾ ਨਹਾ ਵੀ ਲੈਂਦਾ। ਹੁਣ ਤੁਸੀਂ ਜਿੱਦਾਂ ਦੇਖਿਆ ਕਿ ਬੱਕਰੀਆਂ ਵਾਲੇ ਇੱਥੇ ਇਹਨਾਂ ਨੇ ਰੁਕੇ ਹੋਏ ਤੇ ਬੱਕਰੀਆਂ ਵਾਲੇ ਵੀ ਵਿਚਾਰੇ ਇੱਥੇ ਆਣ ਕੇ ਚਲੋ ਤੋਂ ਆਪਣੇ ਜਾਨਵਰਾਂ ਨੂੰ ਪਾਣੀ ਪਿਆ ਲੈਂਦੇ, ਆਪ ਵੀ ਇੱਥੇ ਰੈਸਟ ਕਰ ਲੈਂਦੇ ਆ, ਬਹਿ ਜਾਂਦੇ ਆ, ਉਹ ਠੰਡਾ ਪਾਣੀ ਪੀ ਲੈਂਦੇ ਆ। ਤੇ ਲੇਕਿਨ ਆਹ ਜਿਹੜਾ ਬੰਦਾ ਆ ਆਹ ਬੰਦਾ ਕੀ ਹਰਕਤ ਕਰਕੇ ਜਾਂਦਾ ਕਿ ਇੱਕ ਬੰਦਾ ਵਾ ਸਦਕਾ ਜਾਰੀਆ ਸਮਝ ਕੇ ਉਹਨੂੰ ਨਲਕੇ ਨੂੰ ਹੱਥੀ ਵੀ ਲਿਆਣ ਕੇ ਪਾ ਕੇ ਦੇਣ ਡਿਆ ਕਿ ਯਾਰ ਜਿਹੜਾ ਕੋਈ ਇੱਥੇ ਬਵੇਗਾ ਆਏਗਾ ਚਲੋ ਕੋਈ ਪਾਣੀ ਪੀਏਗਾ ਦੁਆ ਕਰੇਗਾ ਸਾਡੇ ਹੱਕ ਅੰਦਰ। ਠੀਕ ਹੋ ਗਿਆ। ਤੇ ਆਹ ਜਿਹੜਾ ਬੰਦਾ ਵਾ ਜਿਹੜਾ ਹੁਣ ਇਹਦਾ ਗਾਜ ਵੀ ਕੱਢ ਕੇ ਲੈ ਗਿਆ, ਹੱਥੀ ਵੀ ਕੱਢ ਕੇ ਲੈ ਗਿਆ, ਇਹਨੂੰ ਦੱਸੋ ਕਿੰਨੀਆਂ ਨਸਲਾਂ ਦਾ ਸਵਾਬ ਮਿਲੇ? ਖੁਦਾ ਦਿਓ ਬੰਦਿਓ ਖੁਦਾ ਦਾ ਖੌਫ ਕਰੋ ਕਿ ਇੱਕ ਦਿਨ ਮਰਨਾ ਵਾ, ਇੱਥੋਂ ਕਿਸੇ ਨੇ ਕੁਝ ਨਹੀਂ ਲੈ ਕੇ ਜਾਣਾ। ਤੇ ਇੱਕ ਬੰਦਾ ਜਿਹੜਾ ਵਾ ਮਜ਼ਦੂਰ ਆ ਵੀ ਵਿਚਾਰਾ ਤੇ ਕਿੰਨੀ ਕੁ ਦਿਹਾੜੀ ਬਣ ਜਾਂਦੀ ਭਾਈ ਤੇ? 600-700 ਬਣ ਜਾਂਦਾ ਜੀ। 600-700 ਚ ਬਹੁਤੀ ਛਾਲ ਵੱਜਦੀ 1000 ਬਣ ਜਾਂਦਾ ਹੋਊ ਹੈ। ਤੇ 1000 ਰੁਪਈਆ ਚਲੋ ਇਹਦਾ ਬਹੁਤੀ ਛਾਲ ਮਾਰ ਕੇ ਵੀ 1000 ਰੁਪਈਆ ਦਾ ਜੇ ਬਣਦਾ ਵੀ ਹੋਊਗਾ ਤੇ ਉਹਦੇ ਵਿੱਚੋਂ ਲਿਆਣ ਕੇ ਉਹਨੇ ਵੇਖੋ ਕਿ ਹੱਥੀ ਵੀ ਪਾਈ
ਤੇ ਸਾਰਾ ਕੁਝ ਕੀਤਾ ਕਿ ਯਾਰ ਚਲੋ ਇਹ ਨਿਜ਼ਾਮ ਇੱਥੇ ਚੱਲਦਾ ਰਹੇ ਕਿ ਆਉਂਦਾ ਜਾਂਦਾ ਮੁਸਾਫਰ ਪਾਣੀ ਪੀਂਦਾ ਰਹੇ। ਲੇਕਿਨ ਹੁਣ ਮੈਂ ਦੇਖਣ ਲਿਆ ਕਿ ਉਹਦਾ ਤੂੰ ਪੰਪ ਲਾਇਆ ਵਾ ਤੇ ਇਹ ਪੰਪ ਜਿਹੜਾ ਵਾ ਇਹ ਪੰਪ ਦੇ ਇਹਦੀ ਕੀ ਸਹੂਲਤ ਆ ਤੈਨੂੰ? ਇਹ ਸਹੂਲਤ ਇਹ ਆ ਜੀ ਵੀ ਉਹ ਜਦੋਂ ਮੈਂ ਆਉਣਾ ਸੀ ਉਹ ਤਾਂ ਹੱਥੇ ਨਲਕੇ ਚੋਂ ਗਾਈ ਕੱਢ ਕੇ ਲੈ ਜਾਂਦੇ ਸੀ, ਹੱਥੀਆਂ ਲਾ ਕੇ ਲੈ ਜਾਂਦੇ ਸੀ, ਪਰੇਸ਼ਾਨ ਸੀ। ਯਾਨੀ ਨਲਕਿਆਂ ਤੋਂ ਪਹਿਲਾਂ ਤੂੰ ਪਾਣੀ ਭਰ ਕੇ ਖੜਦਾ ਸੀ, ਹੁਣ ਤੂੰ ਮਸਲਨ ਜਦੋਂ ਆਉਣਾ ਵੀ ਪਾਣੀ ਤੇਰੀ ਤੇ ਰੂਟੀਨ ਸੀ ਵੀ ਪੁਰਲਾਂ ਦਾ ਪਾਣੀ ਲੈਣ ਆਉਣਾ ਹਾਂਜੀ ਤੇ ਲੇਕਿਨ ਜਦੋਂ ਵੇਖਿਆ ਕਿ ਉਹਦੀ ਤੇ ਰੋਜ਼ ਹੱਥੀ ਲਾ ਕੇ ਲੈ ਜਾਂਦੇ ਲੋਕ ਤੇ ਮੁੜ ਕੇ ਤੂੰ ਆਇਆ ਹੁਣ ਆਪਣਾ ਪੰਪ ਲਾਇਆ। ਹਾਂਜੀ ਇਹ ਪੰਪ ਲਾਇਆ ਉਸੇ ਟਾਈਮ ਨੂੰ ਖੋਲ ਕੇ ਲਾਈਦਾ ਆ ਕੇ ਫਿੱਟਣੀ ਦੇ ਨਾਲ ਹੀ ਲਾਈਦਾ। ਯਾਨੀ ਕਿ ਜਦੋਂ ਪਾਣੀ ਭਰ ਲੈਣਾ ਵਾ ਉਦੋਂ ਪੰਪ ਖੋਲ ਕੇ ਆਪਣਾ ਲੈ ਜਾਣਾ, ਕੈਨ ਵੀ ਫੁੱਲ ਕਾ ਹੋ ਜਾਣੇ ਆ ਤੇ ਪੰਪ ਇਹ ਖੋਲ ਕੇ ਲੈ ਜਾਣਾ। ਜਦੋਂ ਫੇਰ ਭਰਨ ਆਉਣਾ ਫੇਰ ਨਾਲ ਲੈ ਕੇ ਆਉਣਾ। ਤੇ ਇਹ ਏਦਾਂ ਖੋਲਿਆ ਮੇਲਿਆਂ ਬਾਰ-ਬਾਰ ਖਰਾਬ ਨਹੀਂ ਹੁੰਦਾ? ਨਹੀਂ ਜੀ ਹਜੇ ਤੱਕ ਮਾਸ਼ਾਅੱਲਾ 5 ਸਾਲ ਹੋ ਗਏ। 5 ਸਾਲ ਹੋ ਥੋੜਾ ਗਏ। ਮੋਟਾ ਕੰਮ ਨਿਕਲੇ ਤੇ ਉਹ ਕਰਾ ਲਈਦਾ। ਇਹਦੇ ਵਿੱਚ ਤੇਲ ਕਿੰਨਾ ਕੁ ਪੈ ਜਾਂਦਾ ਤੇਰੀ ਆ ਹੁਣ ਰੇੜੀ ਜਿਹੜੀ ਆ ਰੇੜੀ ਆ ਪੈਰ ਭਰੇ ਮਾਸ਼ਾਅੱਲਾ ਸਾਰੇ ਭਰ ਗਏ। ਇਹਨੂੰ ਚਲਾ ਭਲਾ ਚਲਾ ਚਲੋ ਕੋਈ ਯਾਰ ਤੇਰੇ ਵੱਲ ਵੇਖ ਕੇ ਹੋਰ ਬੰਦਾ ਵੀ ਇਦਾਂ ਦਾ ਸਿਸਟਮ ਜੁਗਾੜ ਕਰਨਾ ਨਹੀਂ ਆਹ ਚਲਾਤਾ ਜੀ ਇਹਨੇ ਆਹ ਪੈਪ ਲਾਇਆ ਇਹਨੇ। ਅੱਛਾ ਇਹਦਾ ਜੈਮ ਭਰ ਦਿੰਦੀ ਹੁਣ ਨਾ ਠੀਕ ਹੋ ਗਿਆ। ਆ ਇਦਾਂ ਜੀ ਬੰਦਾ ਵੇਖੋ ਨਾ ਜੈਮ ਭਰਨ ਗਿਆ ਹੁਣ ਤੇ ਇਦਾਂ ਇਹਨੇ ਲੈ ਕੇ ਜਾਣਾ। ਗੱਲ ਮੇਨ ਤੇ ਇਹ ਆ ਜੀ ਸਾਜ ਜੀ ਇਹ ਵਿਚਾਰਾ ਮਜ਼ਦੂਰ ਆ ਆਪਣੀ ਮਜ਼ਦੂਰੀ ਕਰਨ ਲਿਆ ਜਾ ਕੇ, ਲੇਕਿਨ ਦੇਖੋ ਕਿ ਦੂਸਰੇ ਪਾਸੇ ਉਹ ਬੰਦਾ ਜਿਹੜੇ ਹੱਥੀਆਂ ਲਾ ਕੇ ਲੈ ਜਾਂਦੇ ਇੱਥੇ ਹੀ ਨਹੀਂ ਤੇ ਕਈਆਂ ਜਗ੍ਹਾ ਤੇ ਪਿੰਡਾਂ ਥਾਵਾਂ ਤੇ ਵੇਖਿਆ ਵਾ ਕਿ ਲੋਕ ਜਿਹੜੇ ਆ ਨਾ ਨਲਕਿਆਂ ਦੀਆਂ ਹੱਥੀਆਂ ਲਾ ਕੇ ਲੈ ਜਾਂਦੇ। ਅੱਲਾਹ ਪਾਕ ਉਹਨਾਂ ਨੂੰ ਭਾਈ ਤੌਫੀਕ ਦੇਵੇ ਕਿ ਅੱਲਾਹ ਉਹਨਾਂ ਨੂੰ ਹਦਾਇਤ ਦੇ ਦੇਵੇ, ਉਹਨਾਂ ਨੂੰ ਦੁਬਾਰਾ ਅੱਲਾਹ ਪਾਕ ਤੌਫੀਕ ਦੇ ਦੇਵੇ ਕਿ ਉਹ ਚਲੋ ਇਹ ਨਲਕੇ ਜਿਹੜੇ ਆ ਖਰਾਬ ਨੇ ਉਹਨਾਂ ਨੂੰ ਖਰਾਬ ਕਰਨ ਦੀ ਬਜਾਏ ਹੋਰ ਉਹਨਾਂ ਨੂੰ ਚਲੋ ਸਹੀ ਕਰਾਉਣ। ਉਹ ਮੁਸਾਫਰ ਆਉਂਦਾ ਜਾਂਦਾ ਜਿਹੜਾ ਨਾ ਇੱਥੇ ਪਾਣੀ ਪੀ ਲੈਂਦਾ ਆ। ਮੁਸਾਫਰ ਆਇਆ ਭਾਈ ਹਾਂ ਹੁਣ ਆ ਭਾਈ ਹੁਣ ਆਇਆ ਵਾ ਵੇਖੋ ਇੱਥੇ ਰੁਕਿਆ ਵਾ, ਉਹਨੂੰ ਪਤਾ ਕਿ ਇੱਥੇ ਪਾਣੀ ਵੀ ਆ ਇੱਥੇ ਛਾਂ ਵੀ ਆ ਤੇ ਉਹ ਬਹਿ ਜਾਏਗਾ 10 ਮਿੰਟ ਆਰਾਮ ਕਰੇਗਾ, ਕੋ ਪਾਣੀ ਧਾਣੀ ਪੀਵੇਗਾ। ਇੰਨੀ ਗਰਮੀ ਪੈਣ ਰਹੀ ਹੈ ਤੇ ਉਹ ਆਪਣਾ ਫੇਰ ਸਫ਼ਰ ਸ਼ੁਰੂ ਕਰ ਦੇਗਾ।